वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਸਾਰੇ ਜਿਹੜੇ ਅੱਜ ਮੀਡੀਆ ਦੇ ਨਾਲ ਸੰਬੰਧਿਤ ਹੈਗੇ ਆ ਜਾਂ ਮੀਡੀਆ ਨੂੰ ਮੋਨੀਟਰ ਕਰਦੇ ਆ, ਅਸੀਂ ਦੇਖ ਸਕਦੇ ਹਾਂ ਭਾਰਤ ਦੇ ਵਿੱਚ ਇਸ ਵਕਤ CBI ਦੇ ਜਿਹੜੇ ਮੁਖੀ ਸੀ ਅਲੋਕ ਵਰਮਾ, ਉਹਨਾਂ ਨੂੰ ਰਿਮੂਵ ਕੀਤਾ ਗਿਆ ਸਰਕਾਰ ਵੱਲੋਂ। ਹਾਲਾਂਕਿ ਉਹਦਾ ਜਿਹੜਾ ਕ੍ਰਾਈਟੇਰੀਆ ਹੁੰਦਾ ਉਹਦੇ ਤੇ ਕੁਐਸਚਨ ਮਾਰਕ ਲਗਾਏ ਜਾ ਰਹੇ ਆ ਕਿ ਰਿਮੂਵ ਕਰਨ ਦਾ ਜਿਹੜਾ ਕ੍ਰਾਈਟੇਰੀਆ ਹੈਗਾ ਉਹ ਡਿਫਰੈਂਟ ਹੈਗਾ। ਸਰਕਾਰ ਵੱਲੋਂ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ, ਕਿਉਂ ਰਿਮੂਵ ਕੀਤਾ ਗਿਆ, ਇਹਦੇ ਤੇ ਵੀ ਜਿਹੜੇ ਸਵਾਲ ਨੇ ਉਹ ਚੁੱਕੇ ਜਾ ਰਹੇ ਨੇ। ਵਿਰੋਧੀ ਜਿਹੜੀ ਧਿਰ ਹੈਗੀ ਹੈ ਕਾਂਗਰਸ ਵੱਲੋਂ ਇਹ ਸਿੱਧਾ ਇਲਜ਼ਾਮ ਲਾਇਆ ਗਿਆ BJP ਦੇ ਉੱਤੇ ਕਿ ਜਿਹੜੀ ਜਾਂਚ CBI ਰਾਫੇਲ ਜਿਹੜੇ ਲੜਾਕੂ ਜਹਾਜ਼ ਸੀ ਉਹਨਾਂ ਦੇ ਸੌਦੇ ਦੇ ਵਿੱਚ ਜਿਹੜੀ ਉਹ ਜਾਂਚ ਕਰ ਰਹੀ ਸੀ ਕਿ ਉਹਨਾਂ ਦੇ ਵਿੱਚ ਜਿਹੜੀ ਧਾਂਦਲੀ ਦੀ ਇੱਕ ਅੰਸ਼ ਜਿਹੜਾ ਮਿਲਦਾ ਹੈਗਾ ਜਾਂ ਇਲਜ਼ਾਮ ਮੋਦੀ ਸਰਕਾਰ ਦੇ ਉੱਤੇ ਲੱਗ ਰਹੇ ਨੇ, ਉਹਦੀ ਜਾਂਚ ਨੂੰ ਰੋਕਣ ਦੇ ਲਈ ਇਹ ਜਿਹੜਾ ਕਦਮ ਹੈਗਾ ਚੁੱਕਿਆ ਗਿਆ। ਉਹਨਾਂ ਨੂੰ ਅਹੁਦੇ ਤੋਂ ਜਿਹੜਾ ਹੈਗਾ ਛੁੱਟੀ ਤੇ ਭੇਜਣ ਦੀ ਜਿਹੜੀ ਗੱਲ ਹੈਗੀ ਹੈ ਉਹ ਕੀਤੀ ਗਈ ਹੈ। ਸੋ ਓਵਰਆਲ ਇਹ ਇੱਕ ਕਿਤੇ ਨਾ ਕਿਤੇ ਜਿਹੜੀ CBI ਹੈਗੀ ਹੈ ਜਾਂ ਭਾਰਤ ਦੀ ਐਡਮਿਨਿਸਟ੍ਰੇਸ਼ਨ ਹੈਗੀ ਹੈ, ਸਰਕਾਰ ਹੈਗੀ ਹੈ, ਉਹਦੀ ਕਾਰਗੁਜ਼ਾਰੀ ਤੇ ਉਹਨਾਂ ਦਾ ਜਿਹੜਾ ਵਰਕਿੰਗ ਪੈਟਰਨ ਹੈਗਾ ਉਹਦੇ ਤੇ ਬੜਾ ਵੱਡਾ ਇੱਕ ਸਵਾਲੀਆ ਨਿਸ਼ਾਨ ਲੱਗਦਾ ਹੈ ਇਹ ਸਾਰੇ ਘਟਨਾਕ੍ਰਮ ਦੇ ਨਾਲ। ਤੇ ਇਹ ਸਾਰੇ ਨੂੰ ਇੱਕ ਕਰਪਸ਼ਨ ਦੇ ਐਂਗਲ ਦੇ ਵਿੱਚ ਦੇਖਣਾ ਜਿਹੜਾ ਹੈਗਾ ਉਹ ਸਾਡੇ ਸਾਹਮਣੇ ਆਉਂਦਾ। ਸੋ ਕੀ ਇਹ ਸਾਰਾ ਘਟਨਾਕ੍ਰਮ ਹੈਗਾ, ਇਹਦੇ ਵਿੱਚ ਬਿਹਾਈਂਡ ਦਾ ਸੀਨਸ ਕੀ ਚੱਲ ਰਿਹਾ ਹੈ, ਤੇ ਇਹ ਸਾਰੇ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ ਜਦੋਂ ਅਸੀਂ ਪੰਜਾਬ ਦੇ ਹਾਲਾਤਾਂ ਬਾਰੇ ਦੇਖਦੇ ਹਾਂ ਜਾਂ ਓਵਰਆਲ ਜਿਹੜੇ ਭਾਰਤ ਦੇ ਸਿਟੀਜ਼ਨਸ ਹੈਗੇ ਆ ਉਹਨਾਂ ਲਈ ਜਿਹੜਾ ਇੱਕ ਇੰਸਟੀਟਿਊਸ਼ਨ ਹੈਗਾ CBI, ਉਹਦੇ ਵਿੱਚੋਂ ਇੱਕ ਹੋਪ ਦੇਖੀ ਜਾਂਦੀ ਸੀ ਕਿ ਇੱਥੋਂ ਸਾਨੂੰ ਇਨਸਾਫ ਮਿਲ ਸਕਦਾ, ਭਾਵੇਂ ਉਹ 1984 ਦੇ ਸਿੱਖ ਕਤਲੇਆਮ ਦੀ ਗੱਲ ਹੋਵੇ ਜਾਂ ਅਦਰਵਾਈਜ਼ ਕੋਈ ਵੀ ਜਿਹੜਾ ਮੇਜਰ ਇਸ਼ੂ ਹੁੰਦਾ ਹੈ ਜਾਂ ਮੇਜਰ ਕੋਈ ਘਟਨਾ ਵਾਪਰਦੀ ਹੈ ਉਹਦੀ ਜਾਂਚ CBI ਤੋਂ ਕਰਾਉਣ ਦੀ ਗੱਲ ਕੀਤੀ ਜਾਂਦੀ ਹੈ ਭਾਰਤ ਦੇ ਵਿੱਚ। ਪਰ ਜਿੱਥੇ ਇਹ ਵਰਤਾਰਾ CBI ਦੀ ਸਾਰੀ ਕਾਰਗੁਜ਼ਾਰੀ ਤੇ ਇੱਕ ਵੱਡਾ ਸਵਾਲੀਆ ਚਿੰਨ੍ਹ ਲਾਉਂਦਾ, ਉੱਥੇ ਹੀ ਅੱਜ ਅਸੀਂ ਦੇਖਣ ਦੀ ਜਾਂਚਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਾਰਾ ਘਟਨਾਕ੍ਰਮ ਹੈ ਕੀ, ਇਹਦੇ ਬਿਹਾਈਂਡ ਚੱਲ ਕੀ ਰਿਹਾ, ਸਿਆਸਤ ਕੀ ਹੈਗੀ ਹੈ ਤੇ ਭ੍ਰਿਸ਼ਟਾਚਾਰ ਕੀ ਹੈ। ਸੋ ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਕੀ ਦੇਖਦੇ ਹੋ ਜਿਹੜਾ ਇਹ ਸਾਰਾ ਪੈਟਰਨ? ਸਰਕਾਰ ਨੇ ਵੀ ਆਪਣਾ ਪਹਿਲਾ ਰਿਐਕਸ਼ਨ ਦਿੱਤਾ ਹੈਗਾ। ਅਰੁਣ ਜੇਤਲੀ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਸ ਜਿਹੜਾ ਇਹ ਆਪਸੀ ਝਗੜਾ ਸੀਗਾ ਡਾਇਰੈਕਟਰ ਤੇ ਡਿਪਟੀ ਡਾਇਰੈਕਟਰ ਦਾ, ਉਹਨਾਂ ਨੂੰ ਨਿਬੇੜਨ ਦੇ ਲਈ ਤਾਂ ਕਿ CBI ਦਾ ਮਜ਼ਾਕ ਨਾ ਬਣੇ ਲੋਕਾਂ ਦੇ ਵਿੱਚ, ਇਸ ਲਈ ਅਸੀਂ ਜਿਹੜਾ ਹੈਗਾ ਇਹ ਕਦਮ ਪੁੱਟਿਆ। ਤੇ ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜਾ ਅੰਦਰ ਖਾਤੇ ਕੀ ਚੱਲ ਰਿਹਾ ਹੈ ਸਾਰੇ ਘਟਨਾਕ੍ਰਮ ਦੇ ਵਿੱਚ? ਅਮਰਵੀਰ ਜੀ, ਅਰੁਣ ਜੇਤਲੀ ਦਾ ਸਟੇਟਮੈਂਟ ਬਿਲਕੁਲ ਗਲਤ, ਝੂਠਾ, ਤੱਥਿਆਂ ਦੇ ਉੱਤੇ ਹੈ ਹੀ ਨਹੀਂ ਜੀ, ਔਰ ਗੁੰਮਰਾਹ ਕਰਨ ਵਾਲਾ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ CBI ਦਾ ਮਾਮਲਾ ਹੈ ਵੈਸੇ ਅੱਜ ਤੋਂ ਨਹੀਂ ਹੈ। CBI ਦੀ ਜਿਹੜੀ ਪ੍ਰੈਕਟਿਸ ਹੈ ਇਸ ਤੇ ਵਾਰ-ਵਾਰ ਲੋਕਾਂ ਨੇ ਕਿਹਾ ਕਿ ਇੱਥੇ ਬਹੁਤ ਵੱਡੀ ਕਰਪਟ ਪ੍ਰੈਕਟਿਸ ਹੈ ਜੀ। ਔਰ ਇਹ ਕਰਪਟ ਪ੍ਰੈਕਟਿਸ ਜਿਹੜੀ ਹੈ ਸਰਕਾਰ ਜਿਹੜੀ ਸੈਂਟਰ ਦੇ ਵਿੱਚ ਹੁੰਦੀ ਹੈ ਉਸ ਦੇ ਇਸ਼ਾਰੇ ਤੇ ਚੱਲਦੀ ਹੈ, ਕਿਉਂਕਿ ਸਰਕਾਰ ਆਪਣੀ ਮਰਜ਼ੀ ਦੇ ਫੈਸਲੇ CBI ਤੋਂ ਲੈਣਾ ਚਾਹੁੰਦੀ ਹੈ ਔਰ ਲੈਂਦੀ ਰਹੀ ਹੈ। ਔਰ ਇਸ ਕਰਕੇ ਜਦ CBI ਦੇ ਸੀਨੀਅਰ ਜਿਹੜੇ ਬਿਊਰੋਕਰੇਟ ਨੇ ਔਰ ਸੀਨੀਅਰ ਆਫਿਸਰ ਨੇ ਜਦ ਉਹ ਸਰਕਾਰ ਦੇ ਫੈਸਲੇ ਸਰਕਾਰ ਦੇ ਹੱਕ ਵਿੱਚ ਕਰਦੇ ਨੇ ਜੀ, ਤਾਂ ਫਿਰ ਉਹ ਆਪਣੀ ਕਰਪਟ ਪ੍ਰੈਕਟਿਸ ਸ਼ੁਰੂ ਕਰ ਦਿੰਦੇ ਨੇ ਔਰ ਬਹੁਤ ਵੱਡਾ ਰੁਪਇਆ ਬਣਾਉਂਦੇ ਨੇ। ਇਹ ਮਾਮਲਾ ਵੀ ਜਿਹੜਾ ਹੈ ਸਿੱਧਾ ਰਿਸ਼ਵਤ ਦਾ ਹੈ ਜੀ, ਔਰ ਮੋਟੀ ਰਿਸ਼ਵਤ ਦਾ ਹੈ। ਇਸ ਮਾਮਲੇ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਮਾਮਲਾ ਸਰਕਾਰ ਦੇ ਉੱਤੇ ਇਸ ਵਕਤ ਛਾ ਗਿਆ ਹੈ ਔਰ ਪੂਰੇ ਦੇਸ਼ ਵਿੱਚ ਨਹੀਂ ਦੁਨੀਆ ਦੇ ਵਿੱਚ ਇਹ ਇਸ਼ੂ ਬਣਦਾ ਜਾ ਰਿਹਾ ਹੈ, ਰਾਫੇਲ ਫਾਈਟਰ ਜੈਟ ਡੀਲ। ਜਿਹੜੀ ਰਾਫੇਲ ਫਾਈਟਰ ਜੈਟ ਡੀਲ ਹੈ ਇਸ ਦੇ ਵਿੱਚ
मतलब तुसी मनो कि अरबां रुपया का घोटाला है जी। ਇਹ ਪੂਰਾ ਜਿਹੜਾ 2019 ਦਾ ਇਲੈਕਸ਼ਨ ਹੈ ਇੱਕ ਬੰਦਾ ਹੀ ਕਰਾ ਦੇਗਾ ਇਸ ਰਾਫੇਲ ਫਾਈਟਰ ਜੈਟ ਡੀਲ ਨਾਲ ਜੀ। ਇਹ ਜਿਹੜੀ ਰਾਫੇਲ ਫਾਈਟਰ ਜੈਟ ਡੀਲ ਹੈ ਇਹਦੇ ਜਿੰਨੀ ਵੱਡੀ ਰਿਸ਼ਵਤਖੋਰੀ ਹੋਈ ਹੈ ਜਿਸ ਤੇ ਉਹ ਏਦਾਂ ਛਾਪਦਾ ਹੈ ਜਿੱਦਾਂ ਇਹ ਇੱਕ ਇਲੈਕਸ਼ਨ ਦੀ ਡੀਲ ਹੈ ਬਈ ਤੁਸੀਂ ਇਤਨੀ ਵੱਡੀ ਰਿਸ਼ਵਤ ਔਰ ਇਤਨਾ ਵੱਡਾ ਘੋਟਾਲਾ जी। सरकार जिहड़ी है वो इस मामले दे विच पूरी तरह फसी हुई है। जिहड़ियां साडे कोल सूचना आउंदियां ने मीडिया दे विच छन छन के उन्हां दे विच इह गल्लां पिछले कई दिनां तो आ रहीआं सीगियां कि सीबीआई दा डायरेक्टर आलोक वर्मा जी इस मामले से बड़ा इंटरेस्ट लै रहा है। वो इस मामले के पेपर इकट्ठे कर रहा है और आलोक वर्मा नू कई दिनों तो बड़े सीनियर लीडर हिंदुस्तान दे कई बार अलग अलग मिलन गए ने उन्होंने शिकायत भी की है। उन्होंने कहा कि ये बहुत बड़ी लूट है और हिंदुस्तान नू लुटिया जा रहा है और सानू इन्होंने राफेल फाइटर जेट डील दे जिन्ने भी डॉक्यूमेंट्स असी मंग रहे हैं सरकार कोई भी पेपर देने दिखाने नू तैयार नहीं। सरकार इस डील के बारे कुछ भी दसन नू तैयार नहीं जी। ते जिथे अरबां रुपया का मामला होवे ते सरकार पर्दे दे विच किस तरह इस डील नू रख सकती है जी। गल इत्थे भी नहीं खत्म हुई। 4 तारीख नू अरुण शौरी और सुप्रीम कोर्ट के सीनियर एडवोकेट बड़े मशहूर एडवोकेट ने प्रशांत भूषण और फार्मर फाइनेंस मिनिस्टर सी और बीजेपी का बहुत बड़ा लीडर सी यशवंत सिन्हा जी तीनों बंदियां ने 4 तरीक नू आलोक वर्मा सीबीआई डायरेक्टर नू कहा कि साडे को सारे पुख्ता सबूत ने इस मामले दे विच सरकार ने बहुत वड्डी रिश्वतखोरी की है कि तुसी FIR रजिस्टर करो जी। जी मीटिंग सी इस मीटिंग तो इतना जापदा है कि सरकार डर गई है और घबरा गई है और सरकार ने देखा कि किते आलोक वर्मा अपने कदम अगे ना बढ़ाने से पहला ही इन्होंने हटाने दे लई काम किया इन्होंने जी। और इतने भी गल खत्म नहीं हुई। अरुण शौरी प्रशांत भूषण यशवंत सिन्हा सुप्रीम कोर्ट चले गए ने। उन्होंने सुप्रीम कोर्ट दे विच एक पटिशन फाइल की अर्जेंट रिट पटिशन। उन्होंने सुप्रीम कोर्ट नू कहा कि इन्हां दे खिलाफ FIR रजिस्टर होनी चाहिए, मामला बहुत बड़ा है जी। दूसरी तरफ गवर्नमेंट जब इतना घबरा गई गवर्नमेंट ने अपने नू बचान लई उन्होंने इस मामले से पर्दा पाउन वास्ते आलोक वर्मा नू सीबीआई डायरेक्टर नू ते नंबर 2 की पोजीशन से राकेश अस्थाना स्पेशल डायरेक्टर नू उन्होंने छुट्टी ते भेज दिता भाई तुसी हुण घर बैठो जी। पर इसके विरोध के विच सीबीआई डायरेक्टर आलोक वर्मा इमीडिएट सुप्रीम कोर्ट चले गए। उन्होंने सुप्रीम कोर्ट के विच एक अर्जेंट रिट पिटीशन फाइल की। उन्होंने सुप्रीम कोर्ट नू कहा कि यह सारी जिहड़ी प्रक्रिया है गलत है जी और सरकार जो है सब कुछ गलत कर रही है। उन्होंने कोई हक नहीं कि मैनू घर बिठाने का, गैर कानूनी है। सुप्रीम कोर्ट ने इस मामले नू सुनिया ते सुनन तो बाद उन्होंने 26 अक्टूबर डेट फिक्स की है सुनवाई वास्ते। गल सब तो वड्डी साफ ते स्पष्ट है जी। जब सरकार अपनी मर्जी दे फैसले लैन दिया ने सुप्रीम कोर्ट तो वही सीबीआई सुप्रीम कोर्ट तो या सीबीआई तो फिर प्रैक्टिस शुरू होती है। जिस तरह रंगानाथ मिश्रा
जी वो सुप्रीम कोर्ट के जज सन। सरकार ने नवंबर 1984 के मामले दे विच जद उन्हां तो अपनी मर्जी के फैसले ले और कांग्रेस नूं क्लीन चिट दिलवाई ते उस तो बाद रंगानाथ मिश्रा कमीशन नूं जांच कमीशन के चेयरमैन बनाया, मिनोरिटी कमीशन का चेयरमैन बनाया, मेंबर ऑफ राज्य सभा बनाया और बहुत कुछ दिता। इसी तरह जब सीबीआई के डायरेक्टर सरकार के इशारे पे काम करते ने फिर वो मोटी रिश्वत लेके अपने घर भरते ने जी। पर इस मामले दे विच जी इस मामले दे विच सरकार नूं लग रहा है कि असीं फस रहे हैं। एक बड़ी वड्डी सोची समझी साजिश रची गई। उस साजिश के तहत आलोक वर्मा और राकेश अस्थाना नूं लड़वा दिता और उस तो बाद आलोक वर्मा नूं घर भेज दिता। मामला सारा जी ਬੱਬਰ ਸਾਹਿਬ। ਸੋ ਇਸ ਦੇ ਮੁਤਾਬਕ ਜਿਹੜੇ ਐਲੀਗੇਸ਼ਨਸ ਕਾਂਗਰਸ ਵੱਲੋਂ ਲਾਏ ਗਏ ਨੇ, ਜਿਵੇਂ ਤੁਸੀਂ ਵੀ ਦੱਸਦੇ ਹੋ ਕਿ ਇਹ ਜਿਹੜਾ ਸਾਰਾ ਮਾਮਲਾ ਹੈਗਾ, ਇਹ ਰਾਫੇਲ ਡੀਲ ਜਿਹੜੀ ਹੋਈ ਹੈ, ਸਮਝੌਤਾ ਹੋਇਆ ਸੀ ਫਰਾਂਸ ਦੇ ਵੱਲੋਂ ਜਿਹੜੇ ਫਾਈਟਰ ਜੈਟਸ ਹੈਗੇ ਆ ਖਰੀਦਣ ਦਾ, ਉਹਦੇ ਵਿੱਚ ਧਾਂਦਲੀ ਜਿਹੜੀ ਕੀਤੀ ਗਈ ਹੈ, ਮੋਦੀ ਸਰਕਾਰ ਪਹਿਲਾਂ ਹੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ, ਉਸ ਨੂੰ ਉਸ ਦੀ ਜਾਂਚ ਨੂੰ ਅਬਸਟਰਕਟ ਕਰਨ ਦੀ ਇਹ ਸਿੱਧੀ ਲਾਈਨ ਹੈਗੀ ਹੈ। ਸੋ ਇਹ ਗੱਲ ਜਿਹੜੀ ਹੈ ਤੁਸੀਂ ਮਤਲਬ ਇਹ ਗੱਲ ਸਹੀ ਜਾਪਦੀ ਹੈ ਜਿਹੜੇ ਕਾਂਗਰਸ ਵੱਲੋਂ ਐਲੀਗੇਸ਼ਨਸ ਲਾਏ ਗਏ ਨੇ? ਬਿਲਕੁਲ ਬਿਲकुल बिल्कुल जी बिल्कुल साफ और स्पष्ट एलिगेशन ने। और सब तो बड़ी गल है, सरकार अगर क्लीन है, सरकार साफ है, करप्ट प्रैक्टिस अगर नहीं हुई, रिश्वत नहीं ली गई जी, और इस मामले से रिलायंस के अनिल अंबानी है उनका नाम बड़ा खुल के सामने आ रहा है जी। और इस राफेल डील के विच जिस तरह एक फॉरेन कंपनी खड़ी की गई रिलायंस ग्रुप ने, जिस तरह कोई ही कंपनी नूं बिना होर किसी नूं बुलाए टेंडर दे दिता गया, उसनूं इस मामले दे विच किसी होर नूं ना बुलाना जी और झटपट इन्हां नूं सारा काम दे देना। इहदे पिछे बड़ियां चीजां सामने आ सकदियां ने जे सरकार जिहड़ी है और राफेल डील नूं जे सारे पेपर पब्लिकली देश के सामने लेके आवन। जे सरकार राफेल फाइटर जेट डील के पेपर देश नूं नहीं दिखाना चाहती, सिर्फ अपने कमरे तक ही रखना चाहती है, तो फिर बड़ी साफ ते स्पष्ट लोकां दी जिहड़ी गल है वो है कि इत्थे बहुत वड्डा फर्जीवाड़ा, बहुत वड्डी रिश्वत, बहुत वड्डी करप्ट प्रैक्टिस हुई है जी। ਬੱਬਰ ਸਾਹਿਬ, ਇਸ ਸਾਰੇ ਮਾਮਲੇ ਨੂੰ ਜੇ ਜਿਵੇਂ ਤੁਸੀਂ 1984 ਦੇ ਕਤਲੇਆਮ ਦਾ ਰੰਗਾਨਾਥ ਕਮਿਸ਼ਨ ਦਾ ਵੀ ਜ਼ਿਕਰ ਕੀਤਾ ਹੈਗਾ, ਜਿਹੜਾ ਅਸੀਂ ਅੱਜ ਸੀਬੀਆਈ ਦੀ ਜੇ ਐਜ਼ ਐਨ ਇੰਸਟੀਟਿਊਸ਼ਨ ਦੇਖਦੇ ਹਾਂ ਤਾਂ ਜਿਹੜੀਆਂ ਇਹ ਕਰਪਟ ਪ੍ਰੈਕਟਿਸਿਸ ਹੈਗੀਆਂ ਨੇ ਉਹਨਾਂ ਦੀ ਗੱਲ ਕਰਦੇ ਹਾਂ, ਜਾਂ ਐਜ਼ ਐਨ ਇੰਸਟੀਚਿਊਟ ਸੀਬੀਆਈ ਦਾ ਜਿਹੜਾ ਸਿਆਸੀਕਰਨ ਹੈਗਾ ਵੀ ਜਿਹੜੀ ਸਰਕਾਰ ਹੁੰਦੀ ਹੈ ਕੇਂਦਰ ਦੇ ਵਿੱਚ ਉਹ ਆਪਣੀ ਮਨਮਰਜ਼ੀ ਦੇ ਫੈਸਲੇ ਕਰਵਾਉਂਦੀ ਹੈ ਸੀਬੀਆਈ ਦੇ ਕੋਲੋਂ, ਤਾਂ ਜਿੱਥੇ 1984 ਦੇ ਸਾਰੇ ਜਿਹੜੇ ਕੇਸ ਹੈਗੇ ਆ ਉਹਦੇ ਵਿੱਚ ਸੀਬੀਆਈ ਦੀ ਇਨਵੋਲਵਮੈਂਟ ਹੈਗੀ ਹੈ, ਸੀਬੀਆਈ ਵੱਲੋਂ ਉਹ ਲੜੇ ਜਾਂਦੇ ਨੇ ਤੇ ਸਿੱਖਾਂ ਨੂੰ ਅਜੇ ਤੱਕ ਇਨਸਾਫ ਜਿਹੜਾ ਹੈਗਾ ਉਹ ਦੂਰ ਤੱਕ ਨਜ਼ਰ ਨਹੀਂ ਆਉਂਦਾ, ਤਾਂ ਕੀ ਇਹ ਮੰਨਿਆ ਜਾਵੇ ਵੀ ਜਿਹੜੀਆਂ ਇਹ ਕਰਪਟ ਪ੍ਰੈਕਟਿਸਿਸ ਹੈਗੀਆਂ ਨੇ ਜਾਂ ਜਿਹੜੀ ਸਿਆਸਤ ਹੈਗੀ ਹੈ ਉਹੀ ਸਭ ਤੋਂ ਵੱਡਾ ਰੋੜਾ ਬਣਦੀ ਹੈ ਸਿੱਖਾਂ ਨੂੰ ਇਨਸਾਫ ਦੇਣ ਦੇ ਵਿੱਚ? बिल्कुल तुसी ठीक सवाल किया है। बिल्कुल इस तरह है सरदार साहब कि 1984 तो बाद जितने भी जांच कमीशन और जितने भी कमेटियां बनिया ड्रामा सी और टाइम लंबा करना सी, किल करना सी ताकि लोगों का गुस्सा, एक कौम का गुस्सा ठंडा होंदा 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 इन्हां दा टारगेट सी कि 50 साल तक इस गल नूं लमकावांगे, सिख जिहड़े ने ठंडे पै जाणगे, होर इस तो वड्डे मामले खड़े हो जाएंगे, तां यह मामला अपने आप थक जाएगा। गवर्नमेंट की इंटैलीजेंसियां दी पूरी प्लानिंग सी जिस तहत सारा शुरू होया किस तरह कि
ਇੱਕ ਕਮਿਸ਼ਨ ਸੀ ਜੈਨ ਬਨਰਜੀ ਕਮੇਟੀ 1987 ਦੇ ਵਿੱਚ। 1987 ਦੇ ਵਿੱਚ ਜੈਨ ਬਨਰਜੀ ਕਮੇਟੀ ਨੇ ਕੁਝ ਐਫੀਡੇਵਿਟ, ਸਿਰਫ ਗਿਣਤੀ ਦੇ 27 ਐਫੀਡੇਵਿਟ ਸਨ। ਉਹ ਸਤਿਗੁਰੂ ਦੀ ਕਿਰਪਾ ਨਾਲ ਮੇਰੇ ਕੋਲੋਂ ਸੇਵਾ ਕਰਵਾਈ ਗਈ ਔਰ ਮੈਂ ਹੀ ਲਿਖੇ ਔਰ ਮੇਰੀ ਕਿਤਾਬ ਇੰਡੀਅਨ ਗਵਰਨਮੈਂਟ ਆਰਗੇਨਾਈਜ਼ ਕਰਨੇ ਵਿੱਚ ਉਹ ਮੈਂ ਉਸ ਦੇ ਵਿੱਚ ਛਾਪ ਵੀ ਰੱਖੇ ਨੇ ਉਹ ਸਾਰੇ ਐਫੀਡੇਵਿਟ। ਤੇ ਜਸਟਿਸ ਜੈਨ ਬਨਰਜੀ ਕਮੇਟੀ ਨੇ ਉਹਨਾਂ ਐਫੀਡੇਵਿਟਸ ਨੂੰ ਲੈ ਕੇ ਸੀਬੀਆਈ ਨੂੰ ਰੈਫਰ ਕੀਤਾ ਕਿ ਇਹ ਅਸੀਂ ਤੁਹਾਨੂੰ 27 ਐਫੀਡੇਵਿਟ ਰੈਫਰ ਕਰ ਰਹੇ ਹਾਂ ਔਰ ਤੁਸੀਂ ਸੀਬੀਆਈ ਇਹ ਮਾਮਲੇ 'ਚ ਦੇਖੋ। ਉਹਨਾਂ ਐਫੀਡੇਵਿਟਸ ਦੇ ਉੱਤੇ ਦੇਖਣ ਤੋਂ ਬਾਅਦ ਕਿ ਇਹਨਾਂ ਲੋਕਾਂ ਦੇ ਉੱਤੇ ਮੁਕੱਦਮੇ ਚੱਲ ਸਕਦੇ ਨੇ ਅਦਾਲਤਾਂ ਵਿੱਚ, ਕਿਆ ਇਹਨਾਂ ਨੂੰ ਤੁਸੀਂ ਗ੍ਰਿਫਤਾਰ ਕਰ ਸਕਦੇ ਹੋ ਜੀ। ਸੀਬੀਆਈ ਨੂੰ ਉਹਨਾਂ ਨੇ ਰੈਫਰ ਕੀਤਾ, ਮਾਰਿਆ ਕਾਂਗਰਸ ਨੇ। ਸਰਕਾਰ ਹੈ ਹੀ ਹੈ ਔਰ ਸਰਕਾਰ ਦੀ ਸੀਬੀਆਈ ਜੀ। ਹੁਣ ਸੀਬੀਆਈ ਨੇ ਕੀ ਕੀਤਾ, ਉਹਨਾਂ ਸਾਰੇ ਐਫੀਡੇਵਿਟਸ ਦੇ ਵਿੱਚ ਬਾਕੀ ਦੇ ਰਾਮ ਲਾਲ ਸ਼ਾਮ ਲਾਲ ਵਾਲੇ ਜਿਹੜੇ ਲੋਕ ਸੀ ਉਹਨਾਂ ਦੇ ਤੇ ਇੱਕ ਤਰਫ ਕਰ ਦਿੱਤੇ। ਇਹ ਤਿੰਨ ਇੱਕ ਐਫੀਡੇਵਿਟ ਇਹਨਾਂ ਨੇ ਚੁੱਕ ਲਏ ਜੀ, ਇੱਕ ਭਗਤ ਦਾ, ਇੱਕ ਟਾਈਟਲਰ ਦਾ, ਇੱਕ ਸੱਜਣ ਕੁਮਾਰ ਦਾ। ਹੁਣ ਇੱਕ ਤਰਫ ਕੋਰਟ ਦੇ ਵਿੱਚ ਸੀਬੀਆਈ ਆਉਂਦੀ ਹੈ, ਇੱਕ ਤਰਫ ਕੋਰਟ ਦੇ ਵਿੱਚ ਸੀਬੀਆਈ ਆਉਂਦੀ ਹੈ, ਇੱਕ ਤਰਫ ਟਾਈਟਲਰ ਦੇ ਵਕੀਲ ਹੁੰਦੇ ਨੇ, ਇੱਕ ਤਰਫ ਸੀਬੀਆਈ ਦੇ ਵਕੀਲ ਹੁੰਦੇ ਨੇ ਜੀ। ਇਸ ਤਰ੍ਹਾਂ ਸੱਜਣ ਕੁਮਾਰ ਦੇ ਮਾਮਲੇ 'ਚ ਵੀ ਹੈ, ਇੱਕ ਤਰਫ ਸੱਜਣ ਕੁਮਾਰ ਦੇ ਵਕੀਲ ਹੈ, ਇੱਕ ਤਰਫ ਸੀਬੀਆਈ ਹੈ। ਤੇ ਸਾਰਾ ਕੰਮ ਜਿਹੜਾ ਚੱਲਦਾ ਹੈ ਉਹ ਡਾਇਰੈਕਸ਼ਨ ਆਫ ਸੈਂਟਰਲ ਗਵਰਨਮੈਂਟ ਚੱਲਦਾ ਹੈ। ਸਰਕਾਰ ਦੇ ਇਸ਼ਾਰੇ ਤੇ ਸੀਬੀਆਈ ਵਾਲੇ ਜਿਹੜੇ ਨੇ ਉਹ ਕੰਮ ਕਰਦੇ ਨੇ, ऐसे स्पष्ट हो चुका है। ਹੁਣ बड़ी साफ गल है, किसी भी सरकार ने इंसाफ इस करके नहीं दिता कि 84 तो बाद जब कतलेआम हो रहा थी सारे हिंदू भाई हो गए थे जी। वो सारे बीजेपी कांग्रेसी सारे हिंदू एक हो गए थे। उस वक्त कोई कांग्रेसी ते कोई बीजेपी वाला कोई दूसरा तीसरा नहीं रह गया सीगा। क्योंकि सारा सिस्टम उन्होंने इशारे से चल रहा है ते सरकार जितना चाहेगी लंबा होता जाएगा जी। क्योंकि सरदारा ने ते अमरवीर जी कोई मुकदमे कोर्टा च फाइल नहीं किए, ना किसी वकील ने फाइल किए, ना किसी सिख वकील ने फाइल किए। सिर्फ एक झूठ है और ड्रामा है जी। क्योंकि सीबीआई दे कोल केस ने सीबीआई कोर्ट आउंदी है। तुसी समझ सकते हो कि सीबीआई कभी सिखा नूं जस्टिस 35 साल हो गए नहीं दुआ तकी ते गां और दुआ देंगे। सिर्फ पूरी कौम के 3 मुकदमे रह गए जी। एक मुकदमा सीबीआई ने हाली तक खोलिया नहीं और द्वारका कोर्ट विच है, और सज्जन कुमार के खिलाफ है। ना चार्जशीट हाली फाइल हुई है, ना हाली इस तो इलावा सज्जन कुमार ने सुप्रीम कोर्ट तो बेल और पहला ही ले ली है जी, और ना मुकदमा शुरू होया। बाकी 2 केस ने, एक केस चलता है कड़कड़ डूमा कोर्ट दे विच जगदीश टाइटलर के खिलाफ, बड़ा कमजोर केस है जी, और एक केस चलता है पटियाला कोर्ट दे विच सज्जन कुमार के खिलाफ, बड़ा कमजोर है। तुसी देखो भाई साहब, पूरी कौम 5000 तो वध लोग मारे गए, गुरुद्वारे जल गए, गुरु ग्रंथ साहब हजारां साथ दिते, गलियां खिलाफ दिते, तबाही कर दी कौम की। सारी कौम के सिर्फ 2 मुकदमे चल रहे हैं, एक तड़का डूमा कोर्ट, एक पटियाला कोर्ट के 2-3 महीनों की तरीका पैंदियां ने। सीबीआई खड़ी है कोर्ट में। तुसी दसो सिर्फ 2 मुकदमे, जब 2 मुकदमे मुक जाएंगे सारा चैप्टर क्लोज हो जाएगा। सीबीआई की सारी गेम है। और सीबीआई की करती है, अपने ही एजेंटा राही, अपने ही दलाला राही जेडे सिखा दे विच बैठे है जी, जेडे वकील बन के बैठे है, उन्हां दलालां दे राही फिर एक एप्लीकेशन लगवा देंदे है ताकि मामला जिंदा रहे। तुसी जितनी मर्जी एप्लीकेशन लगाई जाओ, उस एप्लीकेशन के उत्ते फिर 2-3 साल लग जाते हैं।
फिर वो एप्लीकेशन डिस्पोज होती है, ला देंगे। सीबीआई की गेम है। जी मार पई है, कांग्रेस ने मारिया, मरवाया सिखा नूं, कांग्रेस ने ऑर्गेनाइज किया, सारे हिंदू एक हो गए भाई भाई, उन्होंने मारिया ते सीबीआई ने अदालतां दे विच खड़े होके सिखां दा टाइम बर्बाद किया ते सिख लीडरां दे विच जिहड़े दलाली करते ने सरकार दी, उन्होंने सिखां नूं लारा लप्पा लाई रखिया, सानू जस्टिस मिलेगा, सानू इंसाफ मिलेगा, असी इंसाफ लैके छड्डांगे, असी बड़ा कुछ कर रहे हैं, मुकदमे लड़ रहे हैं, तुसी दसो कोई मुकदमे चल ही नहीं रहे ते लड़ की रहे हो तुसी? 2 मुकदमे ने, कौम नूं कौन दसे, सिखां नूं कौन दसे, किथे जाके दसीए भाई? तुसी असलियत वाल देखो जी। सब अपनी लीडरशिप दी नलायकी और धोखा गद्दारी और सीबीआई जिहड़ी है उसने दलाल पाल रखे ने और मुकदमे 2 ने, सारी गेम सीबीआई दी है और सीबीआई ने सारी मुकदमियां की तबाही की है। जी जी ਬੱਬਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢ ਕੇ ਇਸ ਸਾਰੇ ਇਸ਼ੂ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦਾ ਜਿਹੜਾ ਸਾਡਾ ਸਮਾਂ ਹੈਗਾ ਸ਼ੋਅ ਦਾ, ਉਹ ਸਮਾਪਤੀ ਦੇ ਵੱਲ ਨੂੰ ਜਾ ਰਿਹਾ ਹੈ। ਸੋ ਮੈਂ ਜਿੱਥੇ ਤੁਹਾਡਾ ਧੰਨਵਾਦ ਕਰਦਾ, ਇਸ ਕੇਸ ਦੇ ਵਿੱਚ ਜਾਂ ਹੋਰ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਕੇਂਦਰ ਦੇ ਵਿੱਚ, ਉਹਦੇ ਤੇ ਦੁਬਾਰਾ ਵੀ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਜ਼ਰੂਰ ਪਾਵਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਬਹੁਤ-ਬਹੁਤ ਧੰਨਵਾਦ ਤੁਹਾਡਾ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਿਵੇਂ ਉਹਨਾਂ ਦਾ ਮੰਨਣਾ ਹੈਗਾ ਕਿ ਓਵਰਆਲ ਕਿਤੇ ਨਾ ਕਿਤੇ ਜਿਹੜੀ ਇਹ ਸਾਰੀ ਕਾਰਗੁਜ਼ਾਰੀ ਹੈਗੀ ਹੈ ਸੀਬੀਆਈ ਦੀ, ਉਹਦੇ ਤੇ ਬੜਾ ਵੱਡਾ ਸਵਾਲੀਆ ਨਿਸ਼ਾਨ ਲੱਗਦਾ ਹੈ ਕਿ ਸਰਕਾਰ ਕਿਵੇਂ ਯੂਜ਼ ਕਰਦੀ ਹੈ ਆਪਣੇ ਮੁਫਾਦਾਂ ਦੇ ਲਈ, ਟਾਈਮ ਕਿਲ ਕਰਨ ਦੇ ਲਈ। ਉਹਨਾਂ ਨੇ ਕਿਹਾ ਕਿ 1984 ਦਾ ਜਿਹੜਾ ਇਨਸਾਫ ਵੀ ਹੈਗਾ ਉਹਨੂੰ ਵੀ ਦਬਾਇਆ ਗਿਆ, ਲਟਕਾਇਆ ਗਿਆ। ਸੋ ਅੱਜ ਜਿੱਥੇ ਸਾਡੇ ਲਈ, ਕੌਮ ਦੇ ਲਈ ਇਹ ਇੱਕ ਵੱਡਾ ਸਵਾਲ ਹੈ ਕਿ ਕੀ ਅਸੀਂ ਅੱਜ ਵੀ ਉਹਨਾਂ ਲੋਕਾਂ ਕੋਲੋਂ ਹੀ ਜਾਂ ਉਹਨਾਂ ਇੰਸਟੀਟਿਊਸ਼ਨਸ ਕੋਲੋਂ ਹੀ ਇਨਸਾਫ ਦੀ ਉਮੀਦ ਰੱਖਣੀ ਹੈ ਕਿ ਉਹ ਸਾਨੂੰ ਇਨਸਾਫ ਲੈ ਕੇ ਦੇਣਗੇ, ਜਿਨ੍ਹਾਂ ਦੇ ਹੱਥ ਆਲਰੇਡੀ ਜਿਹੜੇ ਦੋਸ਼ੀ ਹੈਗੇ ਨੇ ਉਹਨਾਂ ਦੇ ਨਾਲ ਮਿਲੇ ਹੋਏ ਜਾਪਦੇ ਨੇ। ਸੋ ਇਹ ਇੱਕ ਸਾਡੇ ਲਈ ਵੀ ਇੱਕ ਵੱਡਾ ਸਵਾਲ ਹੈਗਾ। ਸੋ ਇੱਥੇ ਹੀ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਵੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।